I am a fresh graduate. I just graduated from King Edward Medical College, लाहौर. मुझे पंजाबी नहीं आती है, मुझे बहुत बुरी पंजाबी आती है, लेकिन जब मैं ਹਾਂ ਮੈਂ ਕਹਿ ਰਿਹਾ ਕਿ ਜਿਹੜੀ ਉਹ ਲੜਕੀ ਦੀ ਗੱਲ ਕਰ ਰਿਹਾ ਹੈ ਉਹਨੇ ਗੱਲ ਕੀਤੀ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਤੇ ਇਹ ਹੁਣੇ ਉਮਰ ਨੇ ਦੱਸਿਆ ਕਿ ਉਹ ਕਿੱਥੋਂ ਪੜ੍ਹੀ ਹੈ ਖਾਲਸਾ ਕਾਲਜ ਫਰੂਕਾ ਪਿੰਡ ਹੈ ਸਰਗੋਧੇ ਦੇ ਵਿੱਚ। ਠੀਕ ਹੈ ਸਿੱਖਾਂ ਨੇ ਪੰਜਾਬੀਆਂ ਨੇ ਸਕੂਲ ਬਣਾਇਆ, ਸਿੱਖਾਂ ਨੇ ਉਸੇ 'ਚ ਪੜ੍ਹੀ ਹੈ ਤੇ ਉਹਨੂੰ ਪੰਜਾਬੀ ਨਹੀਂ ਆਉਂਦੀ। ਠੀਕ ਹੈ ਫਰੂਕਾ ਪਿੰਡ ਹੈ ਕਾਲਜ ਦਾ ਕੀ ਨਾਮ ਹੈ ਖਾਲਸਾ ਕਾਲਜ। ਖਾਲਸਾ ਕਾਲਜ। ਅੱਛਾ ਹੁਣ ਅਗਰ ਉਸ ਕਾਲਜ 'ਚ ਉਹ ਪੜ੍ਹੀ ਹੈ ਈਵਨ ਦੈਨ ਉਹ ਕਹਿ ਰਹੀ ਹੈ ਜੀ ਮੈਨੂੰ ਪੰਜਾਬੀ ਜਿਹੜੀ ਨਹੀਂ ਆਉਂਦੀ ਜਾਂ ਤੇ ਇਹ ਤਾਂ 90% ਲੋਕ ਮੈਂ ਵੀ ਵੇਖਿਆ ਆਉਂਦਾ ਉਹਨਾਂ ਨੂੰ ਸਾਰਾ ਕੁਝ ਹੁੰਦਾ ਲੇਕਿਨ ਆਪਣੇ ਕਲਚਰ ਨੂੰ ਜਾਣ ਬੁੱਝ ਕੇ ਛੁਪਾਉਂਦੇ ਨੇ, ਆਪਣੀ ਜ਼ੁਬਾਨ ਨੂੰ ਛੁਪਾਉਂਦੇ ਨੇ ਕਿ ਅਸੀਂ ਜਿਹੜਾ ਨਾ ਮਾਡਰਨ ਲੱਗੀ ਹੈ ਬੋਰਡ ਲੱਗੀ ਹੈ ਅੱਛੇ ਸਟੇਟਸ ਵਾਲੇ ਲੋਕ ਲੱਗੀ ਹੈ। ਨਹੀਂ ਮੇਰਾ ਨਹੀਂ ਹਾਲ ਜਾਂ ਅਸੀਂ ਪੜ੍ਹੇ ਲਿਖੇ ਲੱਗੀ ਆ ਉਮਰ ਵੀ ਸਹੀ ਕਹਿੰਦਾ ਕਿ ਅਸੀਂ ਪੜ੍ਹੇ ਲਿਖੇ ਲੱਗੀ। ਨਹੀਂ ਉਹ ਕੁਝ ਲੋਕ ਨੇ ਹੁਣ ਹਾਲਤ ਵਾਕਈ ਕੁੜੀਆਂ ਦੀ ਐਸੀ ਹੋ ਗਈ ਹੈ ਕਿ ਉਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਉਰਦੂ ਉਹ ਬੋਲ ਰਹੀਆਂ ਨੇ ਕਿਉਂਕਿ ਪਿਛਲੇ 20-25 ਸਾਲ ਤੋਂ ਉਹਨਾਂ ਨਾਲ ਉਰਦੂ ਬੋਲੀ ਜਾ ਰਹੀ ਹੈ। ਅੱਜ ਯੂਨੀਵਰਸਿਟੀ ਜਿਹੜੀ ਵੀ ਕੁੜੀ ਫਾਰਗ ਹੋ ਰਹੀ ਉਹਨੂੰ ਪੰਜਾਬੀ ਨਹੀਂ ਮਤਲਬ ਦੋਵੇਂ ਚੀਜ਼ਾਂ ਨੇ ਨਾ ਜਾਂ ਤੇ ਆਂਦੀ ਨਹੀਂ ਹੈ ਜਿੰਨੂੰ ਆਂਦੀ ਵੀ ਉਹ ਸ਼ੋਅ ਨਹੀਂ ਕਰ ਰਿਹਾ, ਉਹ ਵੀ ਸ਼ੋਅ ਨਹੀਂ ਕਰ ਰਿਹਾ ਕਿ ਅਸੀਂ ਜਿਸ ਨਾਲ ਕਹੀ ਅੱਲਾਹ ਮਾਫ ਕਰੇ ਫੜੇ ਅਸੀਂ ਫੜੇ ਨਾ ਜਾਈਏ। ਤੇ ਜੇ ਸਾਡੇ ਵੱਡੇ ਜਿਹੜੇ ਸੋਚਣ ਵਾਲੇ ਪੰਜਾਬੀ ਨੇ ਆ ਬੱਚਿਆਂ ਦਾ ਕੋਈ ਕਸੂਰ ਨਹੀਂ, ਜਿਹੜਾ 22 ਸਾਲ ਦਾ ਬੱਚਾ ਹੈ ਨਾ ਕੁੜੀ ਹੋਏ ਜਾਂ ਮੁੰਡਾ ਉਸ ਵਿਚਾਰੇ ਦਾ ਕੋਈ ਕਸੂਰ ਨਹੀਂ। ਜਿਹੜੇ 35-40 ਸਾਲ ਦੇ ਜਾਂ 50 ਸਾਲ ਦੇ ਸੋਚਣ ਵਾਲੇ ਬੰਦੇ ਨੇ ਉਹਨਾਂ ਦਾ ਫਰਜ਼ ਹੈ ਕਿ ਪੰਜਾਬ 'ਚ ਪੰਜਾਬੀ ਲਾਜ਼ਮੀ ਕਰਾਉਣ ਦੀ ਗੱਲ ਕਰਨ ਤਾਂ ਕਿ ਸਾਡੀ ਜ਼ੁਬਾਨ, ਸਾਡੀ ਤਹਿਜ਼ੀਬ, ਸਾਡਾ ਲਿਬਾਸ, ਸਾਡੀ ਹਰ ਚੀਜ਼ ਬਚੇ। ਹੁਣ ਅਸੀਂ ਇੱਥੇ ਬੈਠੇ ਆ, ਦੂਹ ਨੇ ਸ਼ਲਵਾਰ ਕਮੀਜ਼ ਪਾਈ ਹੈ, ਦੂਹ ਨੇ ਅਸੀਂ ਪੈਂਟ ਸ਼ਰਟ ਪਾਈ ਹੈ, ਧੋਤੀ ਕੁੜਤਾ ਕਿਸੇ ਨੇ ਪਾਇਆ ਹੀ ਨਹੀਂ। ਤੇ ਇੰਨੀ ਗੱਲ ਸਲਾਮ ਭਾਈ।